ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਵੀਅਰਸ ਅੱਜ ਸਾਡੇ ਨਾਲ ਜੁੜ ਚੁੱਕੇ ਹਨ ਸਰਦਾਰ ਜਗਮੀਤ ਸਿੰਘ ਜੀ, ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਇਹ ਕੈਨੇਡਾ ਓਨਟਾਰੀਓ ਦੇ ਮੈਂਬਰ ਪ੍ਰੋਵਿਸ਼ਨਲ ਪਾਰਲੀਮੈਂਟ ਹਨ ਅਤੇ ਇਹਨਾਂ ਦਾ ਸਬੰਧ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਨਾਲ ਹੈ। ਸਾਡੇ ਲਈ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਸਰਦਾਰ ਜਗਮੀਤ ਸਿੰਘ ਨੇ ਥੋੜੇ ਹੀ ਸਮੇਂ ਦੇ ਵਿੱਚ ਬੜੇ ਅਹਿਮ ਇਸ਼ੂਜ਼ ਨੂੰ ਪਾਰਲੀਮੈਂਟ ਵਿੱਚ ਇੰਟਰੋਡਿਊਸ ਕੀਤਾ, ਜਿਵੇਂ ਕਿ 5 ਕਕਾਰਾਂ ਦੀ ਪਹਿਚਾਣ, ਕਿਰਪਾਨ ਰੱਖਣ ਦਾ ਹੱਕ ਅਤੇ ਹਿਊਮਨ ਰਾਈਟਸ ਨਾਲ ਸੰਬੰਧਿਤ ਇਸ਼ੂ। ਅਤੇ 1 ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ 29ਵੀਂ ਐਨੀਵਰਸਰੀ ਦੇ ਮੌਕੇ ਤੇ ਸਰਦਾਰ ਜਗਮੀਤ ਸਿੰਘ ਨੇ ਓਨਟਾਰੀਓ ਦੀ ਪਾਰਲੀਮੈਂਟ ਵਿੱਚ ਵੀ ਇਸ ਬਾਰੇ ਆਵਾਜ਼ ਉਠਾਈ। ਅੱਜ ਅਸੀਂ ਇਸ ਮੁੱਦੇ ਤੇ ਅਤੇ ਉਹਨਾਂ ਦੇ ਇੰਟਰਸਟ ਬਾਕੀ ਮੁੱਦਿਆਂ ਤੇ ਸਰਦਾਰ ਜਗਮੀਤ ਸਿੰਘ ਹੋਰਾਂ ਨਾਲ ਗੱਲਬਾਤ ਕਰਾਂਗੇ, ਜੋ ਸਾਨਾ ਹੁਣ ਕੈਨੇਡਾ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਜਗਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਗਮੀਤ ਸਿੰਘ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਜਗਮੀਤ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਪਾਰਲੀਮੈਂਟ ਦੇ ਵਿੱਚ ਸਿੱਖ ਨਸਲਕੁਸ਼ੀ ਨਵੰਬਰ 1984 ਦਾ ਮੁੱਦਾ ਸਾਹਮਣੇ ਲੈ ਕੇ ਆਏ ਹੋ, ਇਸ ਨਸਲਕੁਸ਼ੀ ਨੂੰ ਬੀਤਿਆਂ 29 ਸਾਲ ਹੋ ਚੁੱਕੇ ਨੇ। ਜਿਹੜੀ ਨਾ ਇਹ ਨਸਲਕੁਸ਼ੀ ਕੀਤੀ ਸੀ, ਉਹ ਮੁੱਖ ਦੋਸ਼ੀ ਹਜੇ ਵੀ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਹਨ। ਇਸ ਸਭ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਬਹੁਤ ਵੱਡੀ ਕਾਲੀ ਦਾਗ ਹੈ ਸਾਡੇ ਇਤਿਹਾਸ ਦੇ ਉੱਤੇ। ਤੇ ਇੰਡੀਆ ਜੋ ਡੈਮੋਕ੍ਰੇਸੀ ਕਹਿੰਦੇ ਨੇ, ਮੈਂ ਤਾਂ ਕਹਿੰਦਾ ਡੈਮੋਕ੍ਰੇਸੀ ਹੈ ਨਹੀਂ ਜਿੱਥੇ ਇਹੋ ਜਿਹੀ ਬੇਇਨਸਾਫੀਆਂ ਹੁੰਦੀਆਂ, ਜਿੱਥੇ ਹੱਕ ਸੱਚ ਤੇ ਇਨਸਾਫ ਦੀ ਆਵਾਜ਼ ਬੁਲੰਦ ਹੋਣ ਸਰਕਾਰ ਨਹੀਂ ਦਿੰਦੀ, ਉਹਨੂੰ ਅਸੀਂ ਕਿਵੇਂ ਡੈਮੋਕ੍ਰੇਸੀ ਕਹਿ ਸਕਦੇ ਹਾਂ? ਤੇ ਮੇਰੇ ਵੱਲੋਂ ਇੱਕ ਬਹੁਤ ਦੁੱਖ ਵਾਲੀ ਗੱਲ ਹੈ ਕਿ ਹਾਲੇ ਤੱਕ ਸਾਨੂੰ ਇਨਸਾਫ ਨਹੀਂ ਮਿਲੀ। ਜੀ ਜੀ, ਤੇ ਤੁਸੀਂ ਇਹ ਪਾਰਲੀਮੈਂਟ ਦੇ ਸਾਹਮਣੇ ਮੁੱਦਾ ਲੈ ਕੇ ਆਏ ਸੀ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਜ਼ਰੂਰ ਭੈਣ ਜੀ। ਜਦੋਂ ਦਾ ਮੈਂ ਇਲੈਕਟ ਹੋਇਆ ਤਾਂ ਪਹਿਲਾਂ ਸਾਡੇ ਜਦੋਂ ਮੀਟਿੰਗ ਹੋਈ ਸੀ, ਜਿੱਥੇ ਸਾਡੇ ਪਾਰਟੀ ਦੇ ਬੰਦੇ ਇਕੱਠੇ ਹੋਏ ਸੀਗੇ, ਉਦੋਂ ਮੈਂ 30 ਮਿੰਟ ਦਾ ਮੈਂ ਇਜਾਜ਼ਤ ਮੰਗਿਆ ਕਿ ਮੈਂ ਕਿਉਂਕਿ ਉਸ ਤਰੀਕ ਜਦੋਂ ਸਾਡੀ ਪਹਿਲੀ ਮੀਟਿੰਗ ਹੋਈ ਸੀ ਉਹ 1 ਨਵੰਬਰ ਨੂੰ ਸੀ, 2 ਸਾਲ ਪਹਿਲਾਂ। ਤਾਂ ਉਦੋਂ ਜਦੋਂ ਅਸੀਂ ਇਲੈਕਸ਼ਨ ਸਾਡੇ ਅਕਤੂਬਰ ਸੀਗੇ ਤੇ ਸਾਡੀ ਪਹਿਲਾਂ ਗਰੁੱਪ ਮੀਟਿੰਗ ਨਵੰਬਰ ਸੀਗਾ, ਉਦੋਂ ਮੈਂ ਆਪਣੀ ਪਾਰਟੀ ਨੂੰ ਸਮਝਾਇਆ ਸੀਗਾ ਕਿ ਸਾਡੇ ਸਿੱਖਾਂ ਨਾਲ ਕੀ ਹੋਇਆ ਸੀਗਾ ਪੰਜਾਬ ਦੇ ਵਿੱਚ ਤੇ ਇੰਡੀਆ ਦੇ ਵਿੱਚ। ਤਾਂ ਉਦੋਂ ਜਦੋਂ ਮੈਂ ਪਾਰਟੀ ਨੂੰ ਸਮਝਾਇਆ ਤਾਂ ਸਾਡੀ ਪਾਰਟੀ ਦੀ ਲੀਡਰ ਨੇ ਮੈਂ ਤਾਂ ਭਾਸ਼ਣ ਆਪ ਦਿੱਤਾ, ਸਟੇਟਮੈਂਟ ਵੀ, ਬਿਆਨ ਵੀ ਦਿੱਤਾ ਕਿ ਸਾਡੇ ਨਾਲ ਨਸਲਕੁਸ਼ੀ ਹੋਈ ਹੈ। ਤਾਂ ਸਾਡੀ ਪਾਰਟੀ ਦੇ ਲੀਡਰ, ਜੋ ਕਿ ਇੱਕ ਪਹਿਲੀ ਵਾਰੀ ਇਤਿਹਾਸ ਵਿੱਚ ਹੋਇਆ ਕਿ ਕੋਈ ਸਰਕਾਰ ਦੇ ਕੋਈ ਪੋਲੀਟੀਕਲ ਪਾਰਟੀ ਦੀ ਲੀਡਰ ਨੇ ਇੱਦਾਂ ਦਾ ਭਾਸ਼ਣ ਦਿੱਤਾ, ਇੱਦਾਂ ਦਾ ਸਟੇਟਮੈਂਟ ਕੱਢਿਆ ਜਿਹਦੇ 'ਚ ਉਹਨੇ 1984 ਨਵੰਬਰ ਨੂੰ ਨਸਲਕੁਸ਼ੀ ਕਿਹਾ। ਤਾਂ ਉਹ ਸਟੇਟਮੈਂਟ ਉਦੋਂ ਕੱਢਿਆ ਤੇ ਹਰ ਸਾਲ ਜਦੋਂ ਵੀ ਨਵੰਬਰ ਦਾ ਐਨੀਵਰਸਰੀ ਹੁੰਦਾ ਆ, ਪਾਰਲੀਮੈਂਟ ਦੇ ਵਿੱਚ ਖੜਾ ਹੋ ਕੇ ਇਸ ਗੱਲ ਨੂੰ ਫੇਰ ਲੋਕਾਂ ਨੂੰ ਦੱਸਦਾ ਹੁੰਦਾ ਕਿ ਇੱਕ ਤਾਂ ਇਹ ਦੰਗੇ ਨਹੀਂ ਸੀਗੇ, ਇਹ ਨਸਲਕੁਸ਼ੀ ਸੀਗਾ। ਜਦੋਂ ਅਸੀਂ ਦੰਗੇ ਕਹਿੰਦੇ ਹਾਂ, ਇਹਦਾ ਮਤਲਬ ਕਿ ਕੋਈ ਹਿੰਦੂ ਸਿੱਖ ਝਗੜਾ ਸੀਗਾ। ਪਰ ਅਸਲ ਜਦੋਂ ਅਸੀਂ ਗਲਤ ਇਲਜ਼ਾਮ ਲਾਉਂਦੇ ਹਾਂ, ਇਸ ਦਾ ਕੋਈ ਫਾਇਦਾ ਨਹੀਂ, ਕਿਉਂਕਿ ਸਾਨੂੰ ਇਨਸਾਫ ਕਦੀ ਨਹੀਂ ਮਿਲਣਾ ਜਦੋਂ ਅਸੀਂ ਗਲਤ ਇਲਜ਼ਾਮ ਲਾਈਏ। ਇਲਜ਼ਾਮ ਸਰਕਾਰ ਤੇ ਹੋਣੀ ਚਾਹੀਦੀ ਹੈ। ਇਸ ਕਰਕੇ ਅਸੀਂ ਇਸ ਸ਼ੱਕ ਨੂੰ ਦੂਰ ਕਰਨਾ ਚਾਹੁੰਦੇ ਹਾਂ ਕਿ ਇਹ ਕੋਈ ਦੰਗੇ ਸੀਗੇ, ਨਹੀਂ ਸੀਗੇ, ਇਹ ਨਸਲਕੁਸ਼ੀ ਸੀ। ਦੂਜੀ ਗੱਲ ਮੈਂ ਕਹਿੰਦਾ ਹੁੰਦਾ ਕਿ ਸਾਨੂੰ ਆਪਣੇ ਇਤਿਹਾਸ ਨੂੰ ਯਾਦ ਕਰਨਾ ਚਾਹੀਦਾ, ਕਿਉਂਕਿ ਉਸ ਕੌਮ ਜਿਹੜਾ ਆਪਣੇ ਇਤਿਹਾਸ ਨੂੰ ਨਹੀਂ, ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਹੈ, ਤਾਂ ਉਸ ਕੌਮ ਨੂੰ ਫਿਰ ਸਜ਼ਾ ਇਹ ਮਿਲਦੀ ਹੈ ਕਿ ਉਹ ਫੇਰ ਵਾਪਰਦੀ ਹੈ, ਇਤਿਹਾਸ ਫੇਰ ਵਾਪਰ ਜਾਂਦੀ। ਹਾਂਜੀ, ਬਿਲਕੁਲ। ਤੇ ਜਗਮੀਤ ਸਿੰਘ ਜੀ, ਇਹ ਵੀ ਦੱਸੋ, ਕੁਝ ਸਮਾਂ ਪਹਿਲਾਂ ਤੁਹਾਡੀ ਪਾਰਟੀ ਨੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਮਨੁੱਖੀ ਹੱਕਾਂ ਦਾ ਰਾਖਾ ਐਲਾਨ ਕਰਨ ਵਾਲਾ ਅਵਾਰਡ ਦਿੱਤਾ, ਜਿਹੜਾ ਕਿ ਬੜਾ ਹੀ ਸ਼ਲਾਘਾਯੋਗ ਕੰਮ ਹੈ। ਪਰ ਪੰਜਾਬ ਵਿੱਚ ਅਣਪਛਾਤੀਆਂ ਲਾਸ਼ਾਂ ਬਣਾਏ ਗਏ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਅਜੇ ਤੱਕ ਲੱਭਣ ਜਾਂ ਸਜ਼ਾ ਯਾਫਤਾ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ। ਕੀ ਤੁਹਾਡੀ ਪਾਰਟੀ ਇਸ ਮਾਮਲੇ ਵਿੱਚ ਕੋਈ ਪਹਿਲ ਕਰੇਗੀ? ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਜ਼ਰੂਰ ਭੈਣ ਜੀ। ਸਾਡਾ ਜਿਹੜਾ ਮਕਸਦ ਸੀਗਾ ਕਿ ਜਦੋਂ ਪਾਰਟੀ ਦਾ ਕਨਵੈਨਸ਼ਨ ਸੀਗਾ, ਉਦੋਂ ਅਸੀਂ ਆਪਣੇ ਜੋ ਡਾਇਰੈਕਸ਼ਨ ਆ ਕਿ ਅਸੀਂ ਕਿਸ ਮਾਰਗ ਤੇ ਜਾਣਾ, ਕਿ ਅਸੀਂ ਕਿਹੜੇ ਪਾਲਿਸੀ ਅੱਗੇ ਪੇਸ਼ ਕਰਨਾ ਚਾਹੁੰਦੇ ਹਾਂ। ਤਾਂ ਜਦੋਂ ਅਸੀਂ ਆਪਣੇ ਪਾਲਿਸੀ ਬਾਰੇ ਗੱਲ ਕਰ ਰਹੇ ਸੀਗੇ, ਮੈਂ ਆਪਣੇ ਸਾਡੇ ਹਲਕੇ ਤੋਂ ਅਸੀਂ ਇਕੱਠੇ ਹੋਏ ਅਸੀਂ ਇੱਕ ਮਤਾ ਪੇਸ਼ ਕੀਤਾ ਸੀਗਾ, ਜਿਹਦੇ ਅਸੀਂ ਕਿਹਾ ਕਿ ਜਦੋਂ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ ਤਾਂ ਅਸੀਂ ਇਸ ਰੂਪ 'ਚ ਕਰੀਏ ਜੋ ਸਰਦਾਰ ਜਸਵੰਤ ਸਿੰਘ ਖਾਲੜਾ ਸਾਹਿਬ ਨੇ ਕੀਤਾ, ਕਿ ਉਸ ਰੂਪ ਦੇ ਵਿੱਚ ਉਸ ਮਾਰਗ ਦੇ ਉੱਤੇ ਅਸੀਂ ਚੱਲੀਏ ਤੇ ਜਦੋਂ ਵੀ ਅਸੀਂ ਕੋਈ ਵੀ ਮਨੁੱਖੀ ਅਧਿਕਾਰਾਂ ਦੀ ਗੱਲਾਂ ਕਰੀਏ ਅਸੀਂ ਉਹਦੀ ਐਗਜ਼ਾਮਪਲ ਲੈ ਕੇ ਕਰੀਏ। ਤਾਂ ਜਦੋਂ ਮੈਂ ਇਸ ਬਾਰੇ ਇਸ ਮਤੇ ਦੇ ਹੱਕ 'ਚ ਬੋਲਿਆ ਤਾਂ ਬੋਲ ਕੇ ਸਾਰੇ ਹੀ ਜਿੰਨੇ ਵੀ ਉੱਥੇ ਕਨਵੈਨਸ਼ਨ ਇਕੱਠੇ ਹੋਏ ਸੀਗੇ ਸੱਜਣਾ, ਸਾਰੇ ਕੈਨੇਡਾ ਤੋਂ ਆਏ ਸੀਗੇ, ਉੱਥੇ 2000 ਤੋਂ ਵੱਧ ਬੰਦੇ ਇਕੱਠੇ ਸੀਗੇ। ਹਰੇਕ ਬੰਦੇ ਨੇ ਖੜੇ ਹੋ ਕੇ ਤਾੜੀਆਂ ਮਾਰਨ ਲੱਗ ਪਏ ਤੇ ਸਾਨੂੰ ਬਹੁਤ ਦਿਲ 'ਚ ਮਾਣ ਮਹਿਸੂਸ ਹੋਇਆ ਕਿ
ਸਾਰੇ ਲੋਕ ਜਿੰਨੇ ਵੀ ਸੀਗੇ ਉਹਨੂੰ ਇਹਦਾ ਮਹਿਸੂਸ ਹੋਇਆ ਕਿ ਸਰਦਾਰ ਜਸਵੰਤ ਸਿੰਘ ਖਲੜ ਦਾ ਜੋ ਐਗਜ਼ਾਮਪਲ ਹੈ, ਜੋ ਕੁਰਬਾਨੀ ਸੀ, ਇੱਕ ਯੂਨੀਵਰਸਲ ਹਿਊਮਨ ਰਾਈਟਸ ਡਿਫੈਂਡਰ ਸੀਗੇ। ਜੀ ਬਿਲਕੁਲ, ਜੀ ਬਿਲਕੁਲ। ਤੇ ਵੀਰ ਜੀ ਇਹ ਵੀ ਦੱਸੋ ਕਿ ਜਿਸ ਤਰ੍ਹਾਂ ਕੈਨੇਡਾ ਸਰਕਾਰ ਨੇ ਸ਼੍ਰੀਲੰਕਾ ਵਿੱਚ ਹੋ ਰਹੀ ਕਾਮਨਵੈਲਥ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਦਾ ਇਸ ਲਈ ਬਾਈਕਾਟ ਕੀਤਾ ਕਿਉਂਕਿ ਸ਼੍ਰੀਲੰਕਾ ਸਰਕਾਰ ਨੇ ਤਾਮਿਲਾਂ ਦੀ ਨਸਲਕੁਸ਼ੀ ਕੀਤੀ ਸੀਗੀ, ਫਿਰ ਕੈਨੇਡਾ ਸਰਕਾਰ ਭਾਰਤ ਪ੍ਰਤੀ ਇਹੋ ਜਿਹਾ ਰਵੱਈਆ ਕਿਉਂ ਨਹੀਂ ਦਿਖਾਉਂਦੀ? ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਮੇਰੇ ਹਿਸਾਬ ਨਾਲ ਜੋ ਹੁਣ ਇਸ ਵਕਤ ਸਰਕਾਰ ਹੈਗੀ ਆ ਉਹ ਕੰਜ਼ਰਵੇਟਿਵ ਸਰਕਾਰ ਆ ਤੇ ਉਹਨਾਂ ਦਾ ਫਾਇਦਾ ਆ, ਉਹਨਾਂ ਨੇ ਏਦਾਂ ਸੋਚਿਆ ਕਿ ਸ਼੍ਰੀਲੰਕਾ ਇੱਕ ਛੋਟਾ ਦੇਸ਼ ਹੈ, ਉੱਥੇ ਅਸੀਂ ਤਾਮਿਲਾਂ ਦੇ ਹੱਕ ਦੀ ਗੱਲ ਕਰੀਏ, ਪਰ ਇੰਡੀਆ ਇੱਕ ਵੱਡਾ ਦੇਸ਼ ਹੈ, ਉੱਥੇ ਅਸੀਂ ਚੁੱਪੀ ਰਹੀ ਹੈ। ਤੇ ਮੈਨੂੰ ਲੱਗਦਾ ਕਿ ਇਹ ਤਾਂ ਇੱਕ ਝੂਠੀ ਗੱਲ ਹੈ ਕਿ ਜੇ ਤੁਸੀਂ ਅਸਲ 'ਚ ਅਸੂਲ ਵਾਸਤੇ ਖੜੇ ਹੋ ਤਾਂ ਤੁਹਾਨੂੰ ਇਹ ਨਹੀਂ ਹੋਣਾ ਚਾਹੀਦਾ, ਨਜ਼ਰ ਤੁਹਾਡੇ ਇਹ 'ਚ ਨਜ਼ਰ ਨਹੀਂ ਹੋਣਾ ਚਾਹੀਦਾ ਕਿ ਦੇਸ਼ ਕਿਹੜਾ ਵੱਡਾ ਆ, ਕਿਹੜਾ ਛੋਟਾ ਆ, ਕਿ ਸਾਨੂੰ ਫਾਇਦਾ ਕਿਹੜਾ, ਸਾਨੂੰ ਨੁਕਸਾਨ ਕਿਹੜਾ। ਜੇ ਅਸੂਲ ਹੈ ਤਾਂ ਅਸੂਲ ਹੈ। ਤਾਂ ਮੇਰੇ ਹਿਸਾਬ ਨਾਲ ਇਹ ਸਾਰੀਆਂ ਗੱਲਾਂ ਇਹ ਗਲਤ ਸਿਆਸਤ ਹੈ ਤੇ ਜੇ ਅਸੀਂ ਸੱਚਾਈ ਨੂੰ ਜਾਈਏ ਤਾਂ ਸਾਨੂੰ ਇਹ ਕਰਨਾ ਚਾਹੀਦਾ ਕਿ ਜਿੱਥੇ ਕੋਈ ਗਲਤ ਹੈ ਉੱਥੇ ਠੋਕ ਕੇ ਗੱਲ ਸਹੀ ਕਹੋ, ਜਿੱਥੇ ਗੱਲ ਗਲਤ ਸਹੀ ਹੈ ਤਾਂ ਉੱਥੇ ਸਹੀ ਕਹੋ। ਜੀ ਬਿਲਕੁਲ। ਤੇ ਜਗਮੀਤ ਸਿੰਘ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਤੁਸੀਂ ਪਾਰਲੀਮੈਂਟ ਦੇ ਵਿੱਚ 5 ਕਕਾਰਾਂ ਦੀ ਪਹਿਚਾਣ ਜਾਂ ਕਿਰਪਾਨ ਰੱਖਣ ਦਾ ਹੱਕ ਤੁਸੀਂ ਸਾਹਮਣੇ ਲੈ ਕੇ ਆਏ ਸੀ, ਬਾਕੀ ਪਾਰਲੀਮੈਂਟ ਜਿਹੜੇ ਮੈਂਬਰਸ ਨੇ ਉਹਨਾਂ ਦਾ ਕੈਸਾ ਰਵੱਈਆ ਸੀ ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਸਾਡੀ ਕਿ ਹੁਣ ਇਸ ਵਕਤ ਕਚਹਿਰੀਆਂ ਦੇ ਵਿੱਚ ਸਾਨੂੰ ਕਿਰਪਾਨ ਪਹਿਨਣ ਦਾ ਇਜਾਜ਼ਤ ਨਹੀਂ ਹੈਗਾ, ਤਾਂ ਇਸ ਲਈ ਮੈਂ ਸਾਡੇ ਕਚਹਿਰੀਆਂ ਦਾ ਰਾਖੀ ਦਾ ਬਿੱਲ ਪੇਸ਼ ਕੀਤਾ ਗਿਆ ਸੀਗਾ, ਉਹਦੇ 'ਚ ਮੈਂ ਅਮੈਂਡਮੈਂਟ ਪਾਇਆ ਤੇ ਉਹਦੇ 'ਚ ਮੈਂ ਲਿਖਿਆ ਸੀਗਾ ਕਿ ਕੋਈ ਵੀ ਧਾਰਮਿਕ ਚਿੰਨ੍ਹ ਹੋਵੇ ਜਾਂ ਕਕਾਰ ਹੋਵੇ ਉਹਨੂੰ ਪਹਿਨਣ ਦਾ ਇਜਾਜ਼ਤ ਹੋਣੀ ਚਾਹੀਦੀ ਹੈ। ਜੇ ਅਸੀਂ ਵਾਕਈ ਸੋਚਦੇ ਹਾਂ ਕਿ ਸਾਡਾ ਦੇਸ਼ ਇੱਕ ਆਜ਼ਾਦ ਦੇਸ਼ ਹੈ ਜਿਹਦੇ 'ਚ ਅਸੀਂ ਡੈਮੋਕਰੇਸੀ ਦੇ ਹੱਕ ਹੈਗੇ ਹਾਂ, ਤਾਂ ਉਸ ਦੇਸ਼ ਦੇ ਵਿੱਚ ਕਚਹਿਰੀਆਂ ਵੀ ਸਾਰੇ ਨਿਵਾਸੀ ਲਈ ਖੁੱਲੀਆਂ ਹੋਣੀਆਂ ਚਾਹੀਦੀਆਂ, ਮਤਲਬ ਸਾਰੇ ਨੂੰ ਉੱਥੇ ਜਾਣ ਦਾ ਇਜਾਜ਼ਤ ਹੋਣੀ ਚਾਹੀਦੀ ਹੈ। ਸੋ ਇਸ ਗੱਲੋਂ ਮੈਂ ਅਮੈਂਡਮੈਂਟ ਪੇਸ਼ ਕੀਤਾ ਤੇ ਉਹ ਅਮੈਂਡਮੈਂਟ ਪਾਸ ਹੋ ਗਿਆ, ਜਿਹਦੇ 'ਚ ਅਸੀਂ ਕਿਹਾ ਕਿ ਹਰੇਕ ਇਨਸਾਨ ਕੋਲ ਆਪਣਾ ਧਾਰਮਿਕ ਕਕਾਰ ਜੋ ਧਾਰਮਿਕ ਚਿੰਨ੍ਹ ਪਹਿਨਣ ਦਾ ਇਜਾਜ਼ਤ ਹੋਣੀ ਚਾਹੀਦੀ ਹੈ। ਸੋ ਉਹ ਪਾਸ ਹੋ ਗਿਆ ਸੀ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ। ਹੁਣ ਅਸੀਂ ਉਡੀਕ ਰਹੇ ਹਾਂ ਕਿ ਉਹ ਕਾਨੂੰਨ ਹੁਣ ਉਹਦੇ 'ਚ ਅਮੈਂਡਮੈਂਟ ਪੈ ਗਿਆ, ਪਰ ਉਹ ਕਾਨੂੰਨ ਹਲੇ ਚਾਲੂ ਨਹੀਂ ਹੋਇਆ ਤੇ ਹੁਣ ਸਰਕਾਰ ਦੀ ਮਰਜ਼ੀ ਹੈ ਕਿ ਕਦੋਂ ਚਾਲੂ ਕਰਨਗੇ। ਜੀ ਜਗਮੀਤ ਸਿੰਘ ਜੀ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ TV 84 ਦੇ ਦਰਸ਼ਕਾਂ ਨਾਲ। ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ, ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ ਹਾਂ। ਜਗਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਇੱਕ ਹੋਰ ਸ਼ਖਸੀਅਤ ਨਾਲ ਗੱਲਬਾਤ ਕਰਾਂਗੇ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। We'll be right back after a short break.